ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨੇ ਭਰਾਵਾਂ ਨੂੰ। ਮੈਂ ਅਸ਼ੋਕ ਵਰਮਾ ਬੋਲ ਰਿਹਾ ਜੀ ਬੇਕਰਫੀਟ ਤੋਂ। ਜੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਕਿ ਜਿਹੜਾ WG2 ਕੱਟਦੇ ਆ ਡਿਸਪੈਚਰ ਆਪਣਾ ਡਰਾਈਵਰ ਦਾ, ਉਹ ਕਿੰਨੇ ਕੁ % ਕੱਟਦੇ ਆ, ਤੇ ਨਾਲੇ ਇਹ ਕੀ ਇਹ ਸਾਰੇ ਕੈਲੀਫੋਰਨੀਆ 'ਚ ਇੱਕੋ ਜਿਹਾ ਹੀ ਹੁੰਦਾ ਹੈ ਜਾਂ ਵੱਧ ਘੱਟ ਵੀ ਹੁੰਦਾ ਹੈ, ਜਾਂ ਇਹ ਪੜਤਾਲ ਕਰਨ ਵਾਸਤੇ ਆਪਾਂ ਕਿੱਦਾਂ ਇਹ ਕਰ ਸਕਦੇ ਹਾਂ, ਜਾਂ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਹੀ ਨਹੀਂ? ਤੁਹਾਨੂੰ ਜਿਹੜਾ W2 ਮਿਲਦਾ ਹੈਗਾ ਆ, ਜੇ W2 ਮਿਲਦਾ ਹੈਗਾ ਤੇ ਜਿਹੜਾ ਕੈਲੀਫੋਰਨੀਆ ਹੈਗਾ ਮੇ ਬੀ ਕੁਛ ਉਹਦਾ ਜਿਹੜਾ ਤੁਹਾਡੇ ਫਾਈਲਿੰਗ ਸਟੇਟਸ ਦੇ ਉੱਤੇ ਹੈਗਾ, ਤੁਸੀਂ ਸਿੰਗਲ ਹੈਗੇ, ਮੈਰਿਡ ਹੈਗੇ, ਕਿੱਦਾਂ ਫਾਈਲ ਕਰ ਰਹੇ ਹੈਗੇ, ਉਹਦੇ ਨਾਲ ਫਰਕ ਪੈਂਦਾ ਹੈਗਾ। ਟੈਕਸ ਕੱਟਣ ਘਟਾਉਣ ਦਾ ਉੱਪਰ ਤੇ ਜਾਂਦਾ ਹੈਗਾ। ਅਦਰ ਦੈਨ ਦੈਟ ਜਿਹੜੀ ਜੇ ਤੁਹਾਡੀ ਹੈਗੀ ਆ ਉਹਨਾਂ ਦੀ ਕੰਪਨੀ ਹੈਗੀ ਆ ਜਿੱਥੇ ਜਿਹੜੀ ਪੇਰੋਲ ਕਰਦੀ ਆ, ਉਹਨਾਂ ਨੂੰ ਸਾਰੇ ਰੂਲ ਐਂਡ ਰੈਗੂਲੇਸ਼ਨ ਪਤਾ ਹੁੰਦੇ ਆ। ਆਈ ਡੋਂਟ ਨੋ ਹੁਣ ਉਹ ਕਿਸੇ ਕੋਲੋਂ ਕਰਾਉਂਦੇ ਆ ਬਾਹਰੋਂ ਜਾਂ ਆਪ ਕਰਦੇ ਆ, ਉਹ ਨਹੀਂ ਪਤਾ ਹੈਗਾ। ਪਰ ਡੈਫੀਨੇਟਲੀ ਇਹ ਸਿਸਟਮੈਟਿਕ ਢੰਗ ਨਾਲ ਹੁੰਦਾ ਹੈ, ਮਤਲਬ ਕੋਈ ਆਪਣੀ ਮਰਜ਼ੀ ਦੇ ਨਾਲ ਉੱਪਰ ਤੋਂ ਨਹੀਂ ਕਰ ਸਕਦਾ ਜੀ। ਪਰ ਆਪਾਂ ਪੜਤਾਲ ਕਰਨੀ ਚਾਹੀਏ ਤਾਂ ਕਿੱਦਾਂ ਕਰ ਸਕਦੇ ਹਾਂ? ਉਹਦੇ ਨਾਲ ਜਿਹੜਾ ਇੱਕ ਫਾਰਮ ਆਇਆ ਹੁੰਦਾ, ਲਿਖ ਕੇ ਦਿੱਤਾ ਹੁੰਦਾ, ਉਹ ਕੱਟ ਕੇ ਨਾਲੋਂ ਕਿਸੇ ਨੂੰ ਦਿਖਾ ਸਕਦੇ ਹਾਂ ਆਪਾਂ ਕੋਲ? ਤੁਸੀਂ ਕਿਸ ਚੀਜ਼ ਦੀ ਪੜਤਾਲ ਕਰਨੀ ਚਾਹੁੰਦੇ ਆ? ਤੁਹਾਨੂੰ ਜਿਹੜਾ ਚੈੱਕ WG2 ਜਿਹੜਾ ਕਿੰਨੇ % ਕੱਟਦੇ ਆ? ਤੁਸੀਂ ਉਹ ਆਪਣੇ ਟੈਕਸ ਵਾਲੇ ਨਾਲ ਗੱਲ ਕਰੋ ਨਾ। ਤੁਸੀਂ ਟੈਕਸ ਵਾਲੇ ਨਾਲ ਵੀ ਨਹੀਂ, ਜੇ ਨਹੀਂ ਤੁਹਾਡੀ ਜਿਹੜੀ ਕੰਪਨੀ ਹੈਗੀ ਆ ਉਹ ਕਿਸੇ ਦੇ ਕੋਲੋਂ ਪੇਰੋਲ ਕਰਵਾਉਂਦੀ ਆ ਜਾਂ ਆਪ ਕਰਦੇ ਆ? ਕਿਸੇ ਕੋਲੋਂ ਕਰਵਾਉਂਦੇ ਆ। ਓਕੇ, ਸੋ ਜੇ ਕਿਸੇ ਕੋਲੋਂ ਕਰਵਾਉਂਦੇ ਆ, ਕੋਈ ਵੀ ਪੇਰੋਲ ਕੰਪਨੀ ਜਿਹੜੀ ਹੈ ਨਾ ਪੇਰੋਲ ਕਰਦੀ ਆ, ਇੰਨਾ ਆਈਡੀਆ ਨਹੀਂ ਹੈ। ਕੰਪਨੀ ਬਹੁਤ ਵੱਡੀ ਹੈ, ਸਟਾਕਟਨ ਦੀ ਕੰਪਨੀ ਹੈ, ਬਹੁਤ ਵੱਡੀ ਕੰਪਨੀ ਹੈ, ਜੋ 250-300 ਟਰੱਕ ਹੈ ਉਹਨਾਂ ਕੋਲ। ਤੇ ਕਹਿੰਦਾ ਮਤਲਬ ਤੁਹਾਨੂੰ ਸ਼ੱਕ ਕਿਸ ਚੀਜ਼ ਤੇ ਆ ਵੀ ਕੀ ਇਹ ਤੁਹਾਨੂੰ ਘੱਟ ਦੇ ਰਹੇ ਆ ਪੈਸੇ? ਕੀ ਮਤਲਬ ਉੱਥੇ ਤੁਹਾਨੂੰ ਜਿਵੇਂ ਵੱਧ ਕੱਟਿਆ ਜਾ ਰਿਹਾ, ਜਿਵੇਂ ਟੈਕਸ ਵੱਧ ਕੱਟਿਆ ਜਾ ਰਿਹਾ? ਤੁਸੀਂ ਮੈਚ ਕਿਵੇਂ ਕੀਤਾ ਕਿ ਤੁਹਾਡਾ ਵੱਧ ਕੱਟਿਆ ਜਾ ਰਿਹਾ? ਮੈਚ ਨਹੀਂ ਕੀਤਾ, ਅੰਦਾਜ਼ੇ ਨਾਲ ਹੀ ਕਹਿ ਰਹੇ ਮੈਂ ਕਿ ਇੰਨਾ ਜ਼ਿਆਦਾ ਕੱਟਿਆ ਜਾ ਰਿਹਾ। ਪਹਿਲਾਂ 1099 ਲੈਂਦੇ ਸੀ ਤੁਸੀਂ? ਹਾਂਜੀ, ਪਹਿਲਾਂ 1099 ਤੇ ਕੰਮ ਕਰਦੇ ਸੀ। ਪਹਿਲਾਂ 1099 ਦੇ, ਹੁਣ ਲੱਗਣਾ ਹੀ ਆ ਭਾਜੀ, ਕਿਉਂਕਿ ਉਹ ਕੱਟ ਜਾਂਦੇ, ਉਹ ਤਾਂ ਲੱਗਣਾ ਹੀ ਆ। ਉਹ ਫਿਰ ਤੁਸੀਂ ਆਪਣੇ ਹਿਸਾਬ ਨਾਲ ਇਹ ਹੈਗਾ ਤੁਹਾਡਾ ਪੇਰੋਲ ਵਾਲਾ ਜਿਹੜਾ ਪੇ ਸਟੱਬ ਆ ਜਾਂ W2, ਉਹ 'ਚ ਹੇਰਾਫੇਰੀ ਨਹੀਂ ਹੋ ਸਕਦੀ। ਸੋ ਬਹੁਤ ਚੀਜ਼ਾਂ ਤੇ ਡਿਪੈਂਡ ਕਰਦਾ, ਤੁਹਾਡੇ ਡਿਪੈਂਡੈਂਟ ਕਿੰਨੇ ਹੈਗੇ ਆ ਨਾ ਉਹਨਾਂ ਤੇ। ਸੋ ਅਲਟੀਮੇਟਲੀ ਕੀ ਹੋਣਾ, ਜਿਹੜਾ ਤੁਹਾਡਾ ਟੈਕਸ ਭਰਨ ਵਾਲਾ ਨਾ ਉਹ ਤੁਹਾਨੂੰ ਐਗਜ਼ੈਕਟ ਦੱਸ ਸਕਦਾ, ਉਹਦੇ ਨਾਲ ਤੁਸੀਂ ਗੱਲ ਕਰੋ। ਜੀ ਬਿਲਕੁਲ। ਅਗਲੇ ਜਿਹੜੇ ਆਪਣੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਦੁਬਾਰਾ ਆਇਆ। ਪਰ ਮੈਂ ਇਹੀ ਗੱਲ ਜਿਹੜੀ ਲੋਕੋਮੋਟਿਵ ਵਾਲੀ ਆਪਾਂ ਕਰ ਰਹੇ ਸੀਗੇ ਕਿ ਰੇਲਵੇ ਵਾਲੇ ਫਾਈਨ ਪੇ ਕਰ ਦਿੰਦੇ ਆ, ਇਹ ਤਾਂ ਫਿਰ ਡਬਲ ਸਟੈਂਡਰਡ ਹੋ ਗਿਆ ਕਿ ਇੱਕ ਇੰਡਸਟਰੀ ਨੂੰ ਤੁਸੀਂ ਕੰਪਲਾਇੰਸ 'ਚ ਲਿਆ ਰਹੇ ਹੋ, ਦੱਬ ਰਹੇ ਹੋ, ਦੂਜੀ ਇੰਡਸਟਰੀ ਕੋਲ ਜ਼ਿਆਦਾ ਪੈਸਾ ਆ ਤੇ ਉਹ ਫਾਈਨ ਪੇ ਕਰਕੇ ਸਾਈਡ ਨੂੰ ਹੋ ਜਾਂਦੇ ਆ। ਤੇ ਇਹ ਤਾਂ ਕੋਈ ਐਕਸਕਿਊਜ਼ ਹੈ ਨਹੀਂ, ਜਦ ਇੰਡੀਆ ਵਰਗੀ ਕੰਟਰੀ 'ਚ ਟੋਟਲ ਇਲੈਕਟ੍ਰੀਫਿਕੇਸ਼ਨ ਹੋ ਸਕਦਾ, ਉਹਨਾਂ ਨੇ ਆਪਣੇ ਡੀਜ਼ਲ ਇੰਜਨ ਆਲਮੋਸਟ ਆਊਟ ਕਰ ਦਿੱਤੇ ਆ, ਟੋਟਲੀ ਉਹਨਾਂ ਦੀ ਲਾਈਨ ਇਲੈਕਟ੍ਰੀਫਾਈਡ ਆ। ਤੇ ਅਸੀਂ ਅਮਰੀਕਾ 'ਚ ਇਹ ਰੀਜ਼ਨ ਦਈਏ ਕਿ ਇਲੈਕਟ੍ਰੀਫਿਕੇਸ਼ਨ ਹੋ ਨਹੀਂ ਸਕਦੀ, ਗ੍ਰਿਡ 'ਚ ਪਾਵਰ ਨਹੀਂ ਹੈਗੀ ਜਾਂ ਹੋਰ ਰੀਜ਼ਨ ਹੈਗੇ ਆ। ਇਟਸ ਟੋਟਲੀ ਅਨਐਕਸੈਪਟੇਬਲ। ਡੈਫੀਨੇਟਲੀ ਉੱਥੇ ਜਿਹੜੀ ਆ ਇੰਡੀਅਨ ਰੇਲਵੇ ਹੈਗੀ ਉਹ ਗਵਰਨਮੈਂਟ ਦੀ ਹੈਗੀ ਆ, ਇੱਥੇ ਪ੍ਰਾਈਵੇਟ ਹੈਗੀ ਆ, ਸੋ ਥੋੜਾ ਜਿਹਾ ਫਰਕ ਹੈਗਾ ਇੱਥੇ। ਸੋ ਇਸ ਕਰਕੇ ਡੈਫੀਨੇਟਲੀ ਆਈ ਐਗਰੀ ਵਿਦ ਯੂ। ਮੈਂ ਕੋਈ ਦੋ ਰਾਏ ਨਹੀਂ ਹੈਗੀ ਆਪਣੀ ਕਿ ਆਪਾਂ ਨਹੀਂ ਐਗਰੀ ਕਰਦੇ, ਵੀ ਐਗਰੀ ਵਿਦ ਯੂ। ਪਰ ਜਿਹੜਾ ਹੈਗਾ ਇੱਥੇ ਵੀ ਜਿਹੜਾ ਲੂਪ ਹੋਲਸ ਹੈਗੇ ਆ, ਜਿਹੜੀਆਂ ਕੋਈ ਵੱਡੀਆਂ ਫਰਮਸ ਹੈਗੀਆਂ ਲੂਪ ਹੋਲ ਨੂੰ ਕਿਤੇ ਨਾ ਕਿਤੇ ਵਰਤ ਲੈਂਦੀਆਂ, ਕਿਤੇ ਯੂਜ਼ ਕਰ ਲੈਂਦੀਆਂ, ਬਟ ਡੈਫੀਨੇਟਲੀ ਇਟ ਇਜ਼ ਵਾਟ ਇਟ ਇਜ਼। ਜੀ, ਥੈਂਕ ਯੂ ਅਮਰੀਕ ਜੀ, ਥੈਂਕ ਯੂ। ਓਕੇ, ਥੈਂਕ ਯੂ ਜੀ। ਸੋ ਲੈਵਲ ਪਲੇਇੰਗ ਫੀਲਡ ਦਾ ਇੱਦਾਂ ਜਿੱਦਾਂ ਹੁਣ ਰਮਨ ਜੀ ਸਾਰੇ ਜਾਣੇ ਜਿੱਦਾਂ ਤੁਸੀਂ ਵੀ ਦੱਸ ਰਹੇ ਆ, 10 ਸਾਲ ਐਕਸਟੈਂਸ਼ਨਾਂ ਅੱਗੇ ਪਾਉਂਦੇ ਰਹੇ ਆ, ਫਾਈਨਲੀ ਇਹ ਸ਼ੁਰੂ ਕਰ ਰਹੇ ਆ ਥੋੜਾ ਤੇਜ਼ੀ ਦੇ ਨਾਲ। ਹੁਣ ਇਹ ਨਹੀਂ ਪਤਾ ਵੀ ਇਹਦੇ ਵਿੱਚ ਇਹਨਾਂ ਨੇ ਗਾਂ ਇਸੇ ਤੇਜ਼ੀ ਦੇ ਨਾਲ ਰਹਿਣਾ ਜਾਂ ਫਿਰ ਕਿਤੇ ਐਕਸਟੈਂਸ਼ਨਾਂ ਜਿਹੜੀਆਂ ਆ ਉਹ ਨਾ ਦੇ ਦੇਣ ਵੀ ਇੱਦਾਂ ਕਰ ਲਓ ਉੱਦਾਂ ਕਰ ਲਓ। ਵਨਸ ਇਟ ਸਟਾਰਟਸ ਫਿਰ ਹੌਲੀ ਸਮਾਂ ਤਾਂ ਲੱਗਦਾ ਆ। ਆਪਾਂ ਜੇ ਇਹ ਵੀ ਕਹੀਏ ਵੀ ਰਾਤੋਂ ਰਾਤ ਠੀਕ ਹੋ ਜੂ ਜਾਂ ਕੁਛ ਕੁ ਮਹੀਨਿਆਂ ਦੇ ਵਿੱਚ ਹੋ ਜੂ, ਸਮਾਂ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲੱਗਣਾ, ਜਿਹੜੇ ਇੰਨੇ ਚਿਰ ਦਾ ਕੰਮ ਚੱਲਦਾ ਆ ਰਿਹਾ ਹੈ ਉਹ ਬੜਾ ਔਖਾ ਆ। ਇਹਦੇ ਵਿੱਚ ਇੱਕ ਹੋਰ ਇਸ਼ੂ ਜਿਹੜਾ ਮੈਂ ਹਰਜੋਤ ਜੀ, ਨਮਨ ਜੀ, ਮੈਂ ਦੇਖਦਾ ਵੀ ਜਿੱਦਾਂ ਪਹਿਲਾਂ ਜਿਨ੍ਹਾਂ ਦੇ ਹੁਣ ਵਿਚਾਰਿਆਂ ਦੇ ਪੁਰਾਣੇ ਟਰੱਕ ਆ ਫ੍ਰੀ ਆ, ਉਹਨਾਂ ਨੂੰ ਬੇਸਿਕਲੀ ਧੱਕੇ ਦੇ ਨਾਲ ਨਵਾਂ ਟਰੱਕ ਖਰੀਦਣ ਵੱਲ ਨੂੰ ਜਿਹੜਾ ਉਹ ਧੱਕਿਆ ਜਾ ਰਿਹਾ ਆ ਵੀ ਤੁਸੀਂ ਖਰਚਾ ਤੁਹਾਨੂੰ ਜਿਹੜਾ ਆ
ਉਹ ਕਰਨਾ ਹੀ ਜਿਹੜਾ ਉਹ ਪੈਣਾ ਆ, ਤਾਂ ਜੇ ਇਸ ਇੰਡਸਟਰੀ ਦੇ ਵਿੱਚ ਜਿਹੜਾ ਉਹ ਰਹਿਣਾ ਆ। ਆਈ ਥਿੰਕ ਉਹਦੇ ਲਈ ਵੀ ਕੁਛ ਨਾ ਕੁਛ ਜਿਹੜਾ ਉਹ ਦੇਖਣ ਦੀ ਜ਼ਰੂਰਤ ਆ। ਨੋ ਡਾਊਟ ਬੰਦੇ ਕੋ ਹੋਊਗੀ, ਕਈਆਂ ਕੋ ਹੋਊਗੀ, ਕਈਆਂ ਕੋ ਨਹੀਂ ਵੀ ਹੋਊਗੀ, ਤੇ ਪਰ ਇਹ ਧੱਕੇ ਦੇ ਨਾਲ ਕਈ ਚੀਜ਼ ਨੂੰ ਖਰੀਦਣ ਦੇ ਲਈ ਬੜਾ ਧੱਕਾ ਹੈ ਇੱਕ ਹਿਸਾਬ ਦੇ ਨਾਲ। ਜੀ ਬਿਲਕੁਲ, ਇਹ ਜਿੱਦਾਂ 2010 8 9 10 ਦੇ ਵਿੱਚ ਹੋਇਆ ਸੀਗਾ, ਉਦੋਂ ਵੀ ਇੰਡਸਟਰੀ ਜਿਹੜੀ ਆ ਉਹ ਪੂਰੀ ਅਪਸਾਈਡ ਡਾਊਨ ਹੋ ਗਈ ਸੀ। ਸੋ ਡੈਫੀਨੇਟਲੀ ਇਹ ਤਾਂ ਸਾਫ਼ ਹੀ ਦਿਖ ਰਿਹਾ ਹੈਗਾ ਕਿ ਕੀ ਹੋ ਰਿਹਾ ਹੈਗਾ। ਜੀ ਜੀ, ਤੇ ਥੈਂਕ ਯੂ ਜੀ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਇੱਕ ਕਾਲਰ ਆਪਣੇ ਨਾਲ ਜੁੜੇ ਨੇ ਤੇ ਫਿਰ ਆਪਾਂ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਸਮਾਪਤੀ ਵੱਲ ਨੂੰ ਲੈ ਕੇ ਜਾਵਾਂਗੇ। ਗੁਰਤੇਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਰ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦਾ ਸੀਗਾ ਵੀ ਜਿਵੇਂ ਮੰਡੇ ਸੀਗਾ, ਮੈਂ ਉੱਥੋਂ ਡਾਲਸ ਤੋਂ ਜਾ ਰਿਹਾ ਸੀਗਾ ਲਿਊਬਕ ਨੂੰ ਸ਼ਾਰਟ ਮਤਲਬ ਜਿਹੜਾ ਲਾਉਣ ਨੂੰ, ਤੇ ਉੱਥੇ 82 ਵੈਸਟ ਤੇ ਸਟਾਰਮ ਆਇਆ, ਜਾਣੀ ਤੇ ਉਹ ਕਾਰਾਂ ਵਾਲੇ ਬਾਰੇ ਇਹ ਹੈ ਵੀ ਉੱਥੇ ਸਟਾਰਮ ਆ ਗਿਆ, ਇੱਕਦਮ ਦਿਖਣਾ ਬੰਦ ਹੋ ਗਿਆ। ਅਸੀਂ ਜਾ ਰਹੇ ਹਾਂ, ਅਸੀਂ ਮੇਰੇ ਮੂਹਰੇ ਫਲੈਟ ਬੈਕ ਟਰੱਕ ਹੈ ਤੇ ਮੈਂ ਲੈਫਟ ਟਰਨ ਕਰ ਲਿਆ ਤੇ ਮੂਹਰੇ ਟ੍ਰੈਫਿਕ ਸਟਾਪ ਹੋ ਗਿਆ, ਜ਼ਿਆਦਾ ਸਟਾਪ ਕਰ ਲਈ, ਜਿਸ ਨੂੰ ਹਟ ਗਿਆ ਸਾਰਾ ਕੁਛ। ਮਗਰੋਂ ਆ ਕੇ ਫਲੈਟ ਬੈਡ 'ਚ ਵੀ ਆ ਕੇ ਕਾਰਾਂ ਵੱਜੀਆਂ, ਮੇਰੇ ਟਰੱਕ ਵੀ ਆ ਕੇ ਕਾਰਾਂ ਵੱਜੀਆਂ। ਪਤਾ ਨਹੀਂ ਕਿੰਨੀ ਸਪੀਡ ਤੇ ਆ ਰਹੇ ਸੀ, ਅਸੀਂ ਉੱਥੇ 55 ਤੇ ਜਾ ਰਹੇ, 55 ਦੀ ਸਪੀਡ ਤੇ ਜਾ ਰਹੇ, 75 ਦੀ ਸਪੀਡ ਹੈ, 55 ਦੀ ਜਾ ਰਹੇ ਹਾਂ। ਇੱਕਦਮ ਸੈਂਡਸਟੋਰਮ ਆਇਆ, ਜਿਸ ਨੂੰ ਬੰਦ ਹੋ ਗਿਆ, ਮੂਹਰੇ ਟ੍ਰੈਫਿਕ ਸਟਾਪ ਆ। ਹੁਣ ਮੇਰਾ ਤਾਂ ਲੱਕੀ ਕਿ ਮੇਰੇ ਕੋਲ ਵੀਡੀਓ ਹੈਗੀ ਹੈ ਵੀ ਟ੍ਰੈਫਿਕ ਮੂਹਰੇ ਸਟਾਪ ਹੋ ਗਿਆ। ਇਨਫੋਰਮੇਸ਼ਨ ਇਹ ਹੈ ਵੀ ਕਾਰਾਂ ਨੂੰ ਚਾਹੀਦਾ ਵੀ ਦੀਦਾ ਕੋਈ ਨਹੀਂ, ਇੰਨੀ ਸਪੀਡ ਤੇ ਆ ਕੇ ਜਿਹੜਾ ਫਲੈਟ ਬੈਡ ਦੇ ਵਿੱਚ ਇੱਕ ਪਿੱਕਾ ਵੱਜਿਆ, ਉਹ ਕੱਟ ਕੇ ਕੱਢਿਆ ਬੰਦਾ, ਪਰ ਬਚ ਗਿਆ, ਉਹ ਕੱਟ ਕੇ ਕੱਢਿਆ ਸਾਰਾ ਕੁਝ। ਉਹਦੇ ਮਗਰ ਇੱਕ ਹੋਰ ਕਾਰ, ਉਹਦੇ ਮਗਰ ਇੱਕ ਹੋਰ ਕਾਰ, ਮੇਰੇ ਜੋ ਟ੍ਰੇਲਰ ਕਾਰ ਵੱਜੀ, ਮਗਰ ਇੱਕ ਹੋਰ ਵੱਜੀ, ਮਗਰ ਇੱਕ ਹੋਰ ਵੱਜੀ। ਇੰਨੀ ਸਪੀਡ ਤੇ ਕਾਰਾਂ ਜਾ ਰਹੀਆਂ ਉੱਥੇ। ਮੰਡੇ ਦੀ ਗੱਲ ਹੈ, ਜਿਹੜੀ 6:30 PM। ਜੀ ਬਿਲਕੁਲ ਅਨਫੋਰਚੂਨੇਟ ਹੈਗਾ, ਬਟ ਡੈਫੀਨੇਟਲੀ ਜਦੋਂ ਸੜਕ ਤੇ ਟਰੈਵਲ ਕਰਦੇ ਹੈਗੇ ਆ, ਬਹੁਤ ਧਿਆਨ ਦੇ ਨਾਲ ਟਰੈਵਲ ਕਰੋ। ਜਿਹੜਾ ਸੈਂਡਸਟੋਰਮ ਦੀ ਤੁਸੀਂ ਗੱਲ ਕਰਦੇ ਹੈਗੇ ਆ, ਡੈਫੀਨੇਟਲੀ ਜਿਹੜਾ ਆਪਣਾ ਏਰੀਆ ਹੈਗੇ, ਐਰੀਜ਼ੋਨਾ, ਨਿਊ ਮੈਕਸੀਕੋ, ਇੱਧਰ ਜਦੋਂ ਸੈਂਡਸਟੋਰਮ ਆਉਂਦੇ ਹੈਗੇ ਆ, ਬਹੁਤ ਹੀ ਡੇਂਜਰਸ ਹੁੰਦੇ ਆ। ਇੱਕਦਮ ਹੀ ਤੁਹਾਡੀ ਜਿਹੜੀ ਆ ਤੁਹਾਨੂੰ ਦੁਨੀਆ ਹੀ ਜਿੱਦਾਂ ਬਦਲ ਜਾਂਦੀ ਹੈ, ਦਿਖਣਾ ਹੀ ਬੰਦ ਹੋ ਜਾਂਦਾ। ਸੋ ਡੈਫੀਨੇਟਲੀ ਜੋ ਰੋਡ ਤੇ ਹੈਗੇ ਆ, ਆਲਵੇਜ਼ ਵੀ ਸੇ ਕਿ ਪੇ ਅਟੈਂਸ਼ਨ ਟੂ ਦ ਰੋਡ, ਹੈ ਨਾ। ਤੇ ਇਹ ਜਿਹੜੀ ਚੀਜ਼ਾਂ ਹੈਗੀਆਂ, ਯੈਸ, ਇਹਨਾਂ ਦਾ ਧਿਆਨ ਦਿੱਤਾ ਜਾਣਾ ਚਾਹੀਦਾ, ਪਰ ਇਹ ਵਾਪਰਦੀਆਂ ਰਹਿੰਦੀਆਂ ਕਿਉਂਕਿ ਲੋਕ ਅਣਗਹਿਲੀ ਕਰਦੇ ਰਹਿੰਦੇ ਆ। ਬਟ ਡੈਫੀਨੇਟਲੀ ਆਈ ਹੋਪ ਕਿ ਐਵਰੀਬਡੀ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਣ। ਤੇ ਜਿਹੜੀ ਇੱਕ ਭਾਜੀ ਉਹਨਾਂ ਨੇ ਗੱਲ ਕਹੀ ਹੈ ਡੈਸ਼ ਕੈਮ, ਕਿ ਉਹਨਾਂ ਦੇ ਕੋਲ ਵੀਡੀਓ ਹੈਗੀ ਆ। ਸੋ ਡੈਸ਼ ਕੈਮ ਜਿਹੜਾ ਆ ਉਹ ਟਰੱਕਰ ਵਾਸਤੇ ਤਾਂ ਬਹੁਤ ਵੱਡਾ ਜਿਹੜਾ ਇਹ ਜਿਹੜਾ ਇੱਕ ਹਥਿਆਰ ਬਣ ਚੁੱਕਾ ਹੈਗਾ, ਬੈਨੀਫਿਟ ਹੈਗਾ। ਸੋ ਡੈਸ਼ ਕੈਮ ਜੇ ਤੁਹਾਡੇ ਕੋਲ ਨਹੀਂ ਹੈਗਾ, ਡੈਸ਼ ਕੈਮ ਜ਼ਰੂਰ ਆਪਣੇ ਟਰੱਕ ਦੇ ਵਿੱਚ ਇੰਸਟਾਲ ਕਰੋ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਇੰਸ਼ੋਰੈਂਸ ਦੇ ਐਸੇ ਕਲੇਮ ਹੁੰਦੇ ਜਿੱਥੇ ਤੁਸੀਂ ਬਚ ਜਾਂਦੇ, ਸਾਫ਼ ਤੁਸੀਂ ਨਿਕਲ ਜਾਂਦੇ, ਤੁਹਾਨੂੰ ਕਲੇਮ ਨਹੀਂ ਪੈਂਦਾ। ਸੋ ਡੈਸ਼ ਕੈਮ ਜਿਹੜਾ ਬਹੁਤ ਜ਼ਰੂਰੀ ਹੈਗਾ। ਜੀ